ਸਲਾਮੁਅਲੈकुम ਵੀਰੋ। ਕੱਲ ਸੋਸ਼ਲ ਡੈਮੋਕ੍ਰੈਟਿਕ ਫੋਰਮ ਲਾਹੌਰ ਵਾਲਿਆਂ ਸੱਦਿਆ ਸੀ ਸ਼ਬੀਰ ਸਾਹਿਬ ਨੇ। ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਸੋਸ਼ਲ ਡੈਮੋਕ੍ਰੈਟਿਕ ਫੋਰਮ ਦੇ ਜਿੰਨੇ ਵੀ ਵੀਰ ਨੇ ਉੱਥੇ ਬਾਕਾਇਦਾ ਜਿਹੜੇ ਉਹਨਾਂ ਦੇ ਮੈਂਬਰ ਨੇ, ਮੈਂ ਸਾਰਿਆਂ ਦਾ ਵਾਰੀ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਸਾਨੂੰ ਗੱਲ ਕਰਨ ਦਾ, ਆਪਣਾ ਮੁੱਦਾ ਸਾਹਮਣੇ ਸਾਂਝਾ ਕਰਨ ਦਾ ਮੌਕਾ ਦਿੱਤਾ। ਤੇ ਉੱਥੇ ਗੱਲਬਾਤ ਜਿਹੜੀ ਹੋਈ ਉਹਦੀ ਮੈਂ ਵੀਡੀਓ ਸਾਂਝੀ ਕਰ ਦਿਆਂਗਾ ਬਾਅਦ 'ਚ। ਲੇਕਿਨ ਇੱਕ ਨਿੱਕੀ ਜੀ ਗੱਲ ਜਿਹੜੀ ਉੱਥੇ ਅਸਲ 'ਚ ਜਿਹੜਾ ਮੁੱਦਾ ਉਹਨਾਂ ਮੈਨੂੰ ਪੁੱਛਿਆ ਸਵਾਲ ਸ਼ਬੀਰ ਸਾਹਿਬ ਨੇ, ਤੇ ਉਹ ਮੈਂ ਆਪਣੀਆਂ ਗੱਲਾਂ ਕਰਦੇ ਤਾਰਫ ਕਰਾਉਂਦੇ ਉਹ ਮੁੱਦੇ 'ਤੇ ਪੂਰੀ ਗੱਲ ਨਹੀਂ ਕਰ ਸਕਿਆ। ਤੇ ਇੱਕ ਤੇ ਉਹਨਾਂ ਪੁੱਛਿਆ ਸੀ ਪੰਜਾਬੀ ਲਹਿਰ ਬਾਰੇ, ਤੇ ਇੱਕ ਤੇ ਉਹਦੀ ਗੱਲ ਨਹੀਂ ਹੋ ਸਕੀ ਕਿਉਂਕਿ ਹੁਣ ਮੈਂ ਵੀ ਬੁੱਢਾ ਹੋਇਆ ਪਿਆ ਔਰ ਇੰਨੇ ਸਾਰੇ ਸਵਾਲ ਔਰ ਇੰਨੀਆਂ ਚੀਜ਼ਾਂ ਦੇਣ 'ਚ ਗਰਦਸ਼ ਕਰਦੀਆਂ ਰਹਿੰਦੀਆਂ ਨੇ, ਪਾਰਟੀ ਤੋਂ ਲੈ ਕੇ ਤਨਜ਼ੀਮ ਸਾਜ਼ੀ ਤੱਕ, ਔਰ ਇਹ ਸਵਾਲ ਜਵਾਬ ਕਿ ਜੇ ਤਾਂ ਕੋਈ ਵਾਰੀ ਸਵਾਲ ਪੁੱਛੇ ਤੇ ਵਾਰੀ ਤਾਂ ਮੈਂ ਹਰ ਸਵਾਲ ਦਾ ਜਵਾਬ ਦੇ ਸਕਦਾ, ਲੇਕਿਨ ਜੇ ਇਕੱਠੇ ਸਵਾਲ ਆ ਜਾਣ ਤੇ ਫਿਰ ਵਿੱਚੋਂ ਕੋਈ ਰਹਿ ਜਾਂਦਾ ਹੈ ਔਰ ਗੱਲ ਕਰਦਿਆਂ ਰਵਾਨੀ 'ਚ ਕਿਸੇ ਹੋਰ ਪਾਸੇ ਨਿਕਲ ਜਾਂਦਾ ਬੰਦਾ। ਤੇ ਉਹ ਸਵਾਲ ਸੀ ਸ਼ਬੀਰ ਸਾਹਿਬ ਦਾ ਲਹਿਰ ਦੇ ਬਾਰੇ, ਪੰਜਾਬੀ ਲਹਿਰ ਦੇ ਬਾਰੇ 'ਚ ਜਿਹੜਾ ਮੈਂ ਪੂਰੀ ਤਰ੍ਹਾਂ ਸ਼ਾਇਦ ਜਿਵੇਂ ਉਹਨਾਂ ਦਾ ਸਵਾਲ ਸੀ ਸ਼ਾਇਦ ਉਹਦੀ ਵਜ਼ਾਹਤ ਨਹੀਂ ਕੀਤੀ ਉੱਥੇ। ਉਹ ਸ਼ਾਇਦ ਹੁਣ ਦੀ ਲਹਿਰ ਦਾ ਪੁੱਛਣਾ ਚਾਹ ਰਹੇ ਹੋਣਗੇ। ਤੇ ਉਹਦੇ ਬਾਰੇ ਮੈਂ ਇਹੀ ਕਹਾਂਗਾ ਕਿ ਸਾਡੀ ਲਹਿਰ ਜਿਹੜੀ ਹੈ ਉਹ ਕਾਮਯਾਬ ਜਾ ਰਹੀ ਹੈ, ਬਹੁਤ ਕਾਮਯਾਬ ਜਾ ਰਹੀ ਹੈ। ਮਾਜ਼ੀ 'ਚ ਇਹਦੀ ਕੋਈ ਮਿਸਾਲ ਨਹੀਂ ਮਾਜ਼ੀ ਵਾਲੀਆਂ ਲਹਿਰਾਂ ਨਾਲ, ਔਰ ਇਹਦੇ ਨਾਲ ਹੀ ਔਰ ਇਹਨੇ ਕਾਮਯਾਬ ਹੋਣਾ ਹੀ ਹੈ, ਇਹਨੇ ਕਾਮਯਾਬ ਹੋਣਾ ਹੀ ਹੈ ਇਸ ਵਾਸਤੇ ਕਿ ਮੁੰਡੀਰ ਦੇ ਵਿੱਚ ਸ਼ੌਰ ਆ ਗਿਆ। ਔਰ ਇੱਕ ਜਿਹੜੀ ਜ਼ਿਆਦਾ ਪਰੇਸ਼ਾਨੀ ਵਾਲੀ ਗੱਲ, ਸ਼ੌਰ ਦੇ ਨਾਲ ਖੁਸ਼ੀ ਤੇ ਹੈ ਲੇਕਿਨ ਇੱਕ ਪਰੇਸ਼ਾਨੀ ਇਸ ਗੱਲ ਤੋਂ ਹੁੰਦੀ ਕਿ ਮੁੰਡੀਰ ਜਿਹੜੀ ਨਾ ਤਜਰਬੇਕਾਰ ਵੀ ਔਰ ਜਜ਼ਬਾਤੀ ਵੀ ਹੈ ਔਰ ਇੱਕ ਤਰ੍ਹਾਂ ਦੀ ਬੇਸਿਮਤ ਵੀ ਹੈ। ਉਹਨਾਂ ਨੂੰ ਇੱਕ ਜਿਹੜਾ ਇੰਟਲੈਕਚੁਅਲ ਸੂਝਵਾਨਾਂ ਵਾਲੀ ਰਹਿਨਮਾਈ ਦੀ ਲੋੜ ਹੈ, ਵਰਨਾ ਗੱਲ ਕਿਸੇ ਹੋਰ ਪਾਸੇ ਟੁਰ ਜਾਏਗੀ। ਤੇ ਇੱਕ ਗੱਲ ਜਿਹੜੀ ਡਾਕਟਰ ਇਸ਼ਤਿਆਕ ਨੇ ਇੱਕ ਵਾਰੀ ਕੀਤੀ ਸੀ, ਤੁਹਾਨੂੰ ਯਾਦ ਹੋਏਗਾ, ਮੈਂ ਉਹਦੀ ਇੱਕ ਜਵਾਬ 'ਚ ਇੱਕ ਵੀਡੀਓ ਵੀ ਕੀਤੀ ਨਇਆ ਦੌਰ 'ਤੇ। ਔਰ ਫਿਰ ਡਾਕਟਰ ਇਸ਼ਤਿਆਕ ਸਾਹਿਬ ਜਿਹੜੇ ਨੇ ਉਹ ਸਾਡੇ ਲਈ ਬਹੁਤ ਕਾਬਿਲ ਇਹਤਰਾਮ ਨੇ ਔਰ ਪੰਜਾਬੀ ਦੇ ਮਿੱਤਰ ਨੇ, ਲੇਕਿਨ ਉਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਨਾਲ ਮੇਰੀ ਨਾਲ ਤੁਸੀਂ ਮੁਤਫਿਕ ਹੋਵੋ ਜਾਂ ਮੈਂ ਡਾਕਟਰ ਸਾਹਿਬ ਦੀ ਕਿਸੇ ਗੱਲ ਨਾਲ ਜਾਂ ਹੋਰ ਕਿਸੇ ਐਸੇ ਮਿੱਤਰ ਦੀ ਗੱਲ ਨਾਲ ਮੁਤਫਿਕ ਹੋਵਾਂ। ਉਹਨਾਂ ਇੱਕ ਗੱਲ ਕੀਤੀ ਸੀ ਕਿ ਪਾਕਿਸਤਾਨ ਟੁੱਟ ਸਕਦਾ ਹੈ ਲੇਕਿਨ ਪੰਜਾਬੀ ਨਾਫਜ਼ ਨਹੀਂ ਹੋ ਸਕਦੀ। ਤੇ ਉਹ ਗੱਲ ਮੈਨੂੰ ਇੰਝ 'ਤੇ ਆ ਗਈ ਕਿ ਮੇਰੇ ਬਹੁਤ ਹੀ ਅਜ਼ੀਜ਼ ਔਰ ਮੁਹਤਰਮ ਔਰ ਪਿਆਰੇ ਵੱਡੇ ਵੀਰ ਲਿਆਕਤ ਅਲੀ ਐਡਵੋਕੇਟ ਸਾਹਿਬ ਨੇ ਵੀ ਕੱਲ੍ਹ ਇਹੀ ਗੱਲ ਕੀਤੀ, ਤੇ ਮੈਨੂੰ ਉਸ ਪਰ ਉਹ ਗੱਲ ਚੇਤੇ ਆ ਗਈ ਕਿ ਡਾਕਟਰ ਇਸ਼ਤਿਆਕ ਸਾਹਿਬ ਨੇ ਪਹਿਲੀ ਵਾਰੀ ਇਹ ਗੱਲ ਕੀਤੀ ਸੀ। ਮੈਂ ਉਹਦਾ ਜਦੋਂ ਜਵਾਬ ਦਿੱਤਾ ਤੇ ਉਹਨਾਂ ਰਜ਼ਾ ਰੂਮੀ ਦਾ ਬੂਹਾ ਪੱਟ ਮਾਰਿਆ ਕਿ ਜੀ ਹੁਣ ਇਹਦਾ ਜਵਾਬ ਮੈਂ ਦੇਣਾ ਤੇ ਮੇਰਾ ਇਹਦੇ 'ਤੇ ਪ੍ਰੋਗਰਾਮ ਕਰੋ। ਫਿਰ ਮੈਂ ਵਜੂਹਾਤ ਦੀ ਬੁਨਿਆਦ 'ਤੇ ਗੱਲ ਕੀਤੀ ਤੇ ਮੈਂ ਵੀ ਉਹ ਵਜੂਹਾਤ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਇੱਕ ਤਾਂ ਇਹ ਵੇ ਅਰਜ਼ੇ ਲਿਆਕਤ ਅਲੀ ਸਾਹਿਬ ਦੇ ਵੀ ਦੱਸਿਆ, ਉਹਨਾਂ ਵੀ ਇਹੀ ਗੱਲ ਕੀਤੀ ਲੇਕਿਨ ਉਹਨਾਂ ਥੋੜ੍ਹੀ ਜਿਹੀ ਮੁਖਤਲਿਫ ਇੰਝ ਕੀਤੀ ਕਿ ਉਹਨਾਂ ਕਿਹਾ ਕਿ ਤਸ਼ਕੀਲੇ 9 ਤੋਂ ਬਿਨਾਂ ਇਹ ਮੁਮਕਿਨ ਨਹੀਂ। ਤੇ ਇਹਦੇ ਨਾਲ ਅਸੀਂ ਵੀ ਮੁਤਫਿਕ ਹਾਂ ਔਰ ਯਕੀਨਨ ਪੰਜਾਬ ਨੂੰ, ਪਾਕਿਸਤਾਨ ਨੂੰ ਤਸ਼ਕੀਲੇ 9 ਦੀ ਲੋੜ ਹੈ ਇਸ ਵੇਲੇ। ਪੰਜਾਬ ਜਿਹੜਾ ਉਰਦੂਆਈਜ਼ਡ ਹੋ ਗਿਆ ਜਾਂ ਪੰਜਾਬ ਜਿਹੜਾ ਵੰਡ ਪਿੱਛੇ ਲੱਗਿਆ ਫਿਰਦਾ, ਇਹਨੂੰ ਇਕੱਠਾ ਕਰਨ ਦੀ, ਜੋੜਨ ਦੀ ਲੋੜ ਹੈ ਸਾਰੇ ਸਟੇਕ ਹੋਲਡਰਸ ਨੂੰ, ਔਰ ਸਾਰਿਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਪੰਜਾਬ ਵੰਡ ਕੇ ਤੁਸੀਂ ਕਿਸੇ ਨੇ ਵੀ ਫਾਇਦੇ 'ਚ ਨਹੀਂ ਰਹਿਣਾ, ਨੁਕਸਾਨ ਹੀ ਹੋਣਾ। ਔਰ ਜਿੱਥੋਂ ਤੱਕ ਰਿਆਸਤ ਦੀ ਗੱਲ ਹੈ ਕਿ ਰਿਆਸਤ ਨਹੀਂ ਮੰਨੇਗੀ ਔਰ ਰਿਆਸਤ ਨੂੰ ਤਸ਼ਕੀਲ 9 ਦੀ ਲੋੜ ਹੈ, ਤੇ ਉਹਦੇ ਨਾਲ ਅਸੀਂ 100% ਮੁਤਫਿਕ ਹਾਂ ਇਸ ਮੁੱਦੇ ਨਾਲ ਕਿ ਰਿਆਸਤ ਨੂੰ ਬਿਲਕੁਲ ਸੋਚਣਾ ਚਾਹੀਦਾ ਹੈ। ਜਿਹੜੀ ਗਲਤੀ ਉਹਨਾਂ ਬੰਗਾਲੀਆਂ ਵਾਰੀ ਕੀਤੀ ਉਹ ਪੰਜਾਬ ਵਾਰੀ ਨਾ ਕਰਨ। ਔਰ ਦੂਸਰੀ ਗੱਲ ਇਹ ਕਿ ਜਿਹੜਾ ਇਹ ਹਤਮੀ ਤੌਰ 'ਤੇ ਕਿਹਾ ਜਾਂਦਾ ਕਿ ਪਾਕਿਸਤਾਨ ਟੁੱਟ ਸਕਦਾ ਹੈ ਲੇਕਿਨ ਉਹਦੇ ਤੋਂ ਬਗੈਰ ਪੰਜਾਬੀ ਜ਼ੁਬਾਨ ਨਾਲ ਨਾਫਜ਼ ਨਹੀਂ ਹੋ ਸਕਦੀ, ਖੁਦਾ ਨਾ ਖਾਸਤਾ। ਤੇ ਇਹ ਮੈਂ ਸਾਰੇ ਵੀਰਾਂ ਨੂੰ ਦੱਸਣਾ ਚਾਹੁੰਦਾ, ਆਪਣੇ ਸੀਨੀਅਰਸ ਨੂੰ ਵੀ ਔਰ ਜਿੰਨੇ ਕਾਬਿਲ ਇਹਤਰਾਮ ਲਿਟਰੇਟ ਫੈਲੋਜ਼ ਨੇ ਉਹਨਾਂ ਨੂੰ, ਕਿ ਪੰਜਾਬੀ ਜ਼ੁਬਾਨ ਨਾਫਜ਼ ਹੋਣੀ ਹੈ ਔਰ ਪਾਕਿਸਤਾਨ ਵੀ ਰਹਿਣਾ ਹੈ। ਇਹ ਦੋਵੇਂ ਗੱਲਾਂ ਲਾਜ਼ਮ ਮਲਜ਼ੂਮ ਨੇ। ਇਹ ਸਾਰੇ ਲੋਕ ਵਸੀਹ ਤਜਰਬਾ ਰੱਖਦੇ ਨੇ ਤਹਿਰੀਕਾਂ ਦਾ, ਪਿਛਲੀ ਸਦੀ ਦੀਆਂ ਤਹਿਰੀਕਾਂ ਦਾ, ਔਰ ਬੜਾ ਇਹਨਾਂ ਦਾ ਸਿਆਸੀ ਸ਼ੌਰ ਵੀ ਹੈ। ਲੇਕਿਨ ਇਹ ਜਿਹੜਾ ਇਨਸਾਨੀ ਇਲਮ ਹੈ ਹਮੇਸ਼ਾ ਨਵੇਂ ਹਾਲਾਤ ਦੇ ਵਿੱਚ ਨਵੀਆਂ ਚੀਜ਼ਾਂ ਸਿੱਖਣ ਨੂੰ ਕਹਿੰਦਾ ਹੈ। ਤੇ ਜੇ ਅੱਜ ਦੇ ਸਮਾਜ ਦਾ ਤੁਸੀਂ ਜਾਇਜ਼ਾ ਲਵੋ, ਪੰਜਾਬੀ ਲਹਿਰ ਦਾ ਜਾਇਜ਼ਾ ਲਵੋ, ਤੇ ਇਹ ਲਹਿਰ
ਪੰਜਾਬ ਦੀ ਤਾਰੀਖ 'ਚ ਕਦੀ ਵੀ ਨਹੀਂ ਰਹੀ। ਨਾ ਤਾਂ ਚੜ੍ਹਦੇ ਪੰਜਾਬ 'ਚ ਇੰਦੀ ਕਦੀ ਲਹਿਰ ਕੋਈ ਆਈ ਹੈ ਜਿਹਨੂੰ ਸੁਣ ਕੇ ਥਾਂ ਥਾਂ ਤੇ ਪੰਜਾਬੀ ਗਾਣੇ ਹੀ ਵੱਜਦੇ ਫਿਰਦੇ ਨੇ। ਹਾਲਾਂਕਿ ਉਰਦੂ ਸਪੀਕਿੰਗ ਜਿਹੜੇ ਨੇ ਜਾਂ ਦੂਜੀਆਂ ਕੌਮਾਂ ਨੇ ਉਹ ਵੀ ਪੰਜਾਬੀ ਗਾਣੇ ਸੁਣਦੀਆਂ ਨੇ ਤੇ ਜ਼ਬਾਨ ਦੀ ਇਹ ਲਹਿਰ ਹੈ। ਤੇ ਜਿਹੜੀ ਰੱਦੇ ਅਮਲ ਦੇ ਨਤੀਜੇ 'ਚ ਸਾਡੇ ਲਹਿੰਦੇ ਪੰਜਾਬ 'ਚ ਉੱਠੀ ਇਹ ਲਹਿਰ, ਔਰ ਮੰਡੀਰ ਜਿਹੜੀ ਹੈ ਉਹਦੇ ਵਿੱਚ ਉਹਨਾਂ ਦਾ ਵੀ ਬੜਾ ਕੰਟਰੀਬਿਊਸ਼ਨ ਹੈ, ਚੜ੍ਹਦੇ ਪੰਜਾਬ ਵਾਲਿਆਂ ਦੀਆਂ ਫਿਲਮਾਂ ਦਾ ਵੀ, ਗਾਣਿਆਂ ਦਾ ਵੀ, ਔਰ ਸਾਡੀ ਇਸ ਮਜ਼ਾਮਤ ਦਾ ਵੀ, ਜਿਹੜੀ ਅਸੀਂ ਮਜ਼ਾਮਤ ਕੀਤੀ ਪਹਿਲੀ ਵਾਰੀ ਉਰਦੂ ਦੇ ਖਿਲਾਫ ਜਾਂ ਇੱਥੋਂ ਦੇ ਸਟੇਟਸ ਕੋ ਦੇ ਖਿਲਾਫ ਜਾਂ ਸਿਆਸੀ ਤਹਿਰੀਕਾਂ ਦੇ ਖਿਲਾਫ, ਜਿਹੜੀਆਂ ਤਰੱਕੀ ਪਸੰਦ ਉਰਦੂ ਆਇਸ ਤਹਿਰੀਕਾਂ ਸਨ ਜਾਂ ਮਜ਼ਹਬੀ ਲੋਕਾਂ ਦੀਆਂ ਤਹਿਰੀਕਾਂ ਸਨ ਉਰਦੂ 'ਚ, ਤੇ ਇਹ ਮਜ਼ਾਮਤ ਪਹਿਲੇ ਕਦੀ ਨਹੀਂ ਹੋਈ। ਨਾ ਕਦੀ ਪੰਜਾਬ 'ਚ ਕਦੀ ਕਿਸੇ ਨਾਰਾ ਮਾਰਿਆ ਕਿ ਉਰਦੂ ਨਾਮਨਜ਼ੂਰ ਦਾ, ਨਾ ਪੰਜਾਬ 'ਚ ਕਦੀ ਕਿਸੇ ਨੇ ਕੁਰਾਨ ਪਾਕ ਦੀਆਂ ਉਹ ਆਇਤਾਂ ਪੜ੍ਹ ਕੇ ਸੁਣਾਈਆਂ ਨੇ ਕਿ ਜਿਨ੍ਹਾਂ ਦੇ ਵਿੱਚ ਵਾਜ਼ੇ ਤੌਰ ਤੇ ਹੁਕਮ ਦਿੱਤਾ ਗਿਆ ਹੈ ਕਿ ਤੁਸੀਂ ਜਿਸ ਇਲਾਕੇ 'ਚ ਹੋਵੋ ਉਥੋਂ ਦੀ ਬੋਲੀ ਜਿਹੜੀ ਹੈ ਉਹ ਮਿਆਰ ਸਮਝੀ ਜਾਏਗੀ, ਉਹ ਬੋਲੀ ਜਿਹੜੀ ਹੈ ਉਹ ਆਫੀਸ਼ੀਅਲ ਲੈਂਗੁਏਜ ਹੋਏਗੀ। ਕਿਉਂਕਿ ਰੱਬ ਨੇ ਇੱਕ ਅਸੂਲ ਤੈਅ ਕਰ ਦਿੱਤਾ ਨਾ ਆਪਣੇ ਨਬੀਆਂ ਦੀ ਸ਼ਕਲ 'ਚ, ਕਿ ਉਹਨੇ ਕਿਹਾ ਕਿ ਮੈਂ ਆਪਣੇ ਹਰ ਰਸੂਲ ਨੂੰ ਉਹਦੀ ਬੋਲੀਆਂ, ਉਹਦੀਆਂ ਕੌਮਾਂ ਦੀਆਂ ਬੋਲੀਆਂ ਦੇ ਵਿੱਚ ਕਲਾਮ ਦੇ ਕੇ ਘੱਲਿਆ। ਤੇ ਇੱਕ ਅਸੂਲ ਤੈਅ ਕਰ ਦਿੱਤਾ ਰੱਬ ਨੇ। ਹੁਣ ਮਜ਼ਹਬੀ ਸਕਾਲਰ ਇਹਦੇ ਤੋਂ ਕਿੰਝ ਨੱਸ ਸਕਦਾ? ਨੱਸ ਉਦੋਂ ਤੱਕ ਹੀ ਸਕਦਾ ਸੀ ਜਦੋਂ ਤੱਕ ਇਹ ਗੱਲ ਸਾਡੇ ਤੱਕ ਨਹੀਂ ਸੀ ਅਪੜੀ, ਲੁਕਾਈ ਤੱਕ ਨਹੀਂ ਸੀ ਅਪੜੀ। ਅਸੀਂ ਲੁਕਾਈ ਤੱਕ ਵੀ ਅਪਣਾ ਰਹੇ, ਅਸੀਂ ਆਪ ਵੀ ਲੁਕਾਈ ਦੇ ਵਿੱਚੋਂ ਆ। ਹੁਣ ਇਹ ਮਜ਼ਹਬੀ ਸਕਾਲਰਸ ਨੂੰ, ਤੁਹਾਡੀ ਸਾਰੇ ਵੀਰਾਂ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਇਹਨਾਂ ਨੂੰ ਥਾਂ ਥਾਂ ਡੱਕ ਕੇ ਪੁੱਛੋ ਕਿ ਆਹ ਦੋ ਆਇਤਾਂ ਨੇ, ਇਹਨਾਂ ਦੇ ਮੁਤਾਬਕ ਤੂੰ ਮੈਨੂੰ ਦੱਸ, ਤੂੰ ਉਰਦੂ 'ਚ ਕਿਉਂ ਤਕਰੀਰ ਕਰਦਾ ਪੰਜਾਬੀ ਹੋ ਕੇ, ਤੂੰ ਉਰਦੂ ਵਿੱਚ ਕਿਉਂ ਮਜ਼ਮੂਨ ਲਿਖਣਾ ਹੈ? ਜੇ ਉਹ ਆਖੇ ਕਿ ਮਤਾਲਿਆ ਪਾਕਿਸਤਾਨੀ ਆ ਮੈਂ ਵੀ ਤਰੱਕੀ ਪਸੰਦਾਂ ਵਾਂਗ, ਤੇ ਫਿਰ ਉਹਨੂੰ ਜਵਾਬ ਦਿਓ, ਉਹਨੂੰ ਦੱਸੋ ਵੀ ਆ ਸਾਇੰਸ ਆ ਕਹਿੰਦੀ ਏ, ਜਮਹੂਰੀਅਤ ਆ ਕਹਿੰਦੀ ਏ, ਤੇ ਤੁਸੀਂ ਜਮਹੂਰੀਅਤ ਤੇ ਸਾਇੰਸ ਤੋਂ ਤਾਂ ਇਨਕਾਰੀ ਨਹੀਂ ਜੇ ਨਾ। ਚਲੋ ਮਤਲਬ ਬੇਦਾਰ ਹੋ ਸਕਦੇ, ਜਮਹੂਰੀਅਤ ਤੇ ਸਾਇੰਸ ਤੋਂ ਇਨਕਾਰੀ ਨਹੀਂ ਜੇ। ਲਿਹਾਜ਼ਾ ਨਾ ਤਾਂ ਕੋਈ ਮਜ਼ਹਬੀ ਬੰਦਾ ਤੁਹਾਡੇ ਤੋਂ ਵਧਣਾ ਚਾਹੀਦਾ ਹੈ ਮੁਕਾਲਮੇ ਦੇ ਵਿੱਚ, ਨਾ ਕੋਈ ਜਿਹੜਾ ਹੈ ਉਹ ਗੈਰ ਮਜ਼ਹਬੀ ਇਹਦਾ ਤਰੱਕੀ ਪਸੰਦ ਬੰਦਾ ਜਿਹੜਾ ਕੋਈ ਮਤਲਬ ਬੇਦਾਰ ਵੀ ਹੋਵੇ ਉਹ ਅੱਗੇ ਨਿਕਲਣਾ ਚਾਹੀਦਾ। ਕਿਸੇ ਕੋਲ ਕੋਈ ਜਵਾਬ ਨਹੀਂ। ਤੇ ਇਹੀ ਮੈਂ ਗੱਲ ਕਹਿਣੀ ਚਾਹ ਰਿਹਾ ਸਾਂ, ਵਾਅਦੇ ਕਰਨੀ ਚਾਹ ਰਿਹਾ ਸਾਂ ਕਿ ਇਹ ਲਹਿਰ ਜਿਹੜੀ ਹੈ ਇਹ ਬੜੀ ਅਨਪ੍ਰੈਸੀਡੈਂਟਡ ਹੈ, ਇਹ ਬਹੁਤ ਨਵੀਂ ਲਹਿਰ ਹੈ। ਇਹਦੀ ਲਹਿਰ ਨੂੰ ਮਾਜ਼ੀ 'ਚ ਕਿਸੇ ਐਕਸਪੀਰੀਅੰਸ ਨਹੀਂ ਕੀਤਾ। ਪੰਜਾਬ ਇੰਨਾ ਜ਼ਿਆਦਾ ਐਗਰੈਸਿਵਲੀ ਬੋਲੀ ਵਾਸਤੇ ਕਦੀ ਨਹੀਂ ਸੀ ਬੋਲਿਆ, ਆਪਣੇ ਹੱਕਾਂ ਵਾਸਤੇ ਕਦੀ ਨਹੀਂ ਸੀ ਬੋਲਿਆ। ਪੰਜਾਬ ਦੀ ਮੁੰਡੀਰ ਨੂੰ, ਪੰਜਾਬ ਦੀ ਲੋਕਾਈ ਨੂੰ ਇਸ ਗੱਲ ਦੀ ਬਹੁਤ ਪੀੜ ਹੁੰਦੀ ਹੈ। ਕਿਸੇ ਨੂੰ ਵੀ ਪੁੱਛ ਲਓ, ਚਾਹੇ ਉਹ ਸਾਡੇ ਨਜ਼ਰੀਏ ਜਾਂ ਸਾਡੀ ਜਮਾਤ ਦਾ ਹਿੱਸਾ ਨਾ ਵੀ ਹੋਵੇ, ਕਿਸੇ ਮੇਨ ਸਟ੍ਰੀਮ ਜਮਾਤ ਦਾ ਵੀ ਹਿੱਸਾ ਹੋਵੇ, ਤੇ ਉਹਨੂੰ ਇਸ ਗੱਲ ਦੀ ਜ਼ਰੂਰ ਪੀੜ ਹੁੰਦੀ ਕਿ ਪੰਜਾਬ ਕਿਉਂ ਵੰਡਿਆ ਜਾ ਰਿਹਾ, ਪੰਜਾਬ ਕਿਉਂ ਵੰਡਿਆ ਜਾ ਰਿਹਾ, ਔਰ ਪੰਜਾਬ ਕਿਉਂ ਵੰਡਿਆ ਜਾ ਰਿਹਾ ਜਦ ਕਿ ਦੂਜੇ ਨਹੀਂ ਵੱਡੇ ਜਾ ਰਹੇ। ਸਾਡਾ ਤਾਂ ਇਹ ਵੀ ਨਹੀਂ ਹੈ। ਅਸੀਂ ਤਾਂ ਬਿਲਕੁਲ ਨਹੀਂ ਕਹਿੰਦੇ ਕਿ ਦੂਜਾ ਕੋਈ ਸੂਬਾ ਵੱਡਿਆ ਟੁੱਕਿਆ ਜਾਏ। ਅਸੀਂ ਤਾਂ ਇਹ ਕਹਿੰਦੇ ਹਾਂ ਕਿ ਪੰਜਾਬ ਵੀ ਨਾ ਵੱਡਿਆ ਜਾਏ, ਲੇਕਿਨ ਰੱਦੇ ਅਮਲ ਇਹ ਵੇ ਕਿ ਰੱਦੇ ਅਮਲ ਦੇ ਵਿੱਚ ਸਵਾਲ ਇਹ ਸ਼ੁਰੂ ਹੋ ਗਏ ਨੇ ਕਿ ਸਿੰਧ ਕਿਉਂ ਨਹੀਂ ਤਕਸੀਮ ਹੁੰਦਾ। ਹੁਣ ਤੁਹਾਨੂੰ ਪਤਾ ਹੈ ਸਿੰਧ ਤਕਸੀਮ ਕਰੋਗੇ ਤੇ ਕਿੱਥੋਂ ਤੱਕ ਗੱਲ ਜਾਏਗੀ। ਇੱਕ ਬੇਨਜ਼ੀਰ ਦੀ ਸ਼ਹਾਦਤ ਦਾ ਤੁਹਾਨੂੰ ਵਾਕਿਆ ਯਾਦ ਹੈ। ਇਹ ਸਿੰਧ ਦੀ ਵੰਡ ਜਿਹੜੀ ਹੈ ਇਹ ਬੇਨਜ਼ੀਰ ਦੀ ਸ਼ਹਾਦਤ ਤੋਂ 1000 ਗੁਣਾ ਜ਼ਿਆਦਾ ਰੱਦੇ ਅਮਲ ਲਿਆਏਗੀ। ਤੇ ਜੇ ਪੰਜਾਬ ਵੰਡਿਆ ਗਿਆ ਤੇ ਸਿੰਧ ਦੀ ਵੰਡ ਦੀ ਗੱਲ ਤਾਂ ਹੋਣੀ ਹੋਣੀ ਹੈ। ਅਸੀਂ ਨਹੀਂ ਕਰਾਂਗੇ, ਚਲੋ ਅਸੀਂ ਸਿਆਣੇ ਬੈਣੇ ਜਾਂ ਬੁੱਢੇ ਹੋ ਗਏ ਆ, ਦੇਖਿਆ ਬਹੁਤ ਕੁਝ, ਲੇਕਿਨ ਇਹ ਜਿਹੜੀ ਮੁੰਡੀਰ ਹੈ ਇਹਨੂੰ ਅਸੀਂ ਕਿਵੇਂ ਡੱਕਾਂਗੇ ਔਰ ਕਿਸ ਦਲੀਲ ਨਾਲ ਡੱਕਾਂਗੇ? ਤੇ ਇਹੀ ਉਹ ਚੀਜ਼ ਹੈ ਖਤਰਨਾਕ ਜਿਹਨੂੰ ਸਮਝਣ ਦੀ ਲੋੜ ਹੈ। ਲੋਕੀ ਸਮਝਦੇ ਨੇ ਪੰਜਾਬ ਸ਼ਾਮਲਾ ਤੇ ਪੰਜਾਬ ਵੰਡ ਲਾਂਗੇ, ਸਰਦਾਰੀ ਸਾਹਿਬ ਸਮਝ ਲੈਂਦੇ ਨੇ, ਮੀਆਂ ਸਾਹਿਬ ਵੀ ਉਹਦੇ ਪਿੱਛੇ ਲੱਗ ਕੇ ਸਮਝ ਲੈਂਦੇ ਨੇ, ਇਮਰਾਨ ਵੀ ਸਮਝ ਲੈਂਦਾ ਹੈ ਕਿ ਜੀ ਠੀਕ ਹੈ ਇੱਥੋਂ ਆ ਜਨੂਬੀ ਜ਼ਿਲ੍ਹਿਆਂ ਦੇ 2-3 ਜ਼ਿਲ੍ਹਿਆਂ ਦੇ ਵੋਟ ਲੈ ਲਾਂਗੇ। ਉਹ ਵੋਟ ਵੀ ਕੋਈ ਨਹੀਂ ਲੱਭਣੇ, ਔਰ ਲੇਕਿਨ ਅੱਗ ਮੁਫਤ 'ਚ ਲੱਗ ਜਾਣੀ ਹੈ, ਅੱਗ ਮੁਫਤ 'ਚ ਲੱਗ ਜਾਣੀ ਹੈ। ਮਸਾਇਲ 'ਚ ਬੇਪਨਾਹ ਇਜ਼ਾਫਾ ਹੋ ਜਾਣਾ ਹੈ, ਖਰਚੇ ਵੱਧ ਜਾਣੇ ਨੇ, ਰੋਟੀ ਟੁੱਕਰ ਅੱਗੇ ਕੋਈ ਨਹੀਂ ਰਹਿ ਗਿਆ ਬਾਕੀ। ਤੇ ਨਤੀਜਾ ਕੀ ਨਿਕਲਣਾ ਹੈ? ਨਤੀਜਾ ਭੁੱਖ ਆਮ ਹੋ ਜਾਣੀ ਹੈ, ਇਸ ਤੋਂ ਡਬਲ ਹੋ ਜਾਣੀ। ਕਿਉਂਕਿ ਜਦੋਂ ਤੁਸੀਂ ਨਵਾਂ ਸੂਬਾ ਬਣਾਉਣਾ, ਉਹਦੇ ਅਖਰਾਜਾਤ, ਉਹਦਾ ਸੈਕਟਰੀਏਟ, ਉਹਦੀ ਨੌਕਰੀਆਂ, ਉਹਦੀ ਅਸੈਂਬਲੀ ਦੇ ਖਰਚੇ, ਉਹਦੇ ਵਜ਼ੀਰ ਆਲਾ ਜਾਂ ਤਾਂ ਦੱਸੋ ਸ਼ਾਹ ਮਹਮੂਦ ਕੁਰੈਸ਼ੀ ਦੀ ਥਾਂ ਜਾਂ ਗਿਲਾਨੀ ਦੀ ਥਾਂ ਜਾਂ ਹੋਰ ਜਿਹੜੇ ਮਖਦੂਮ ਨੇ ਗੱਦੀ ਮਸ਼ੀਨ
ਜਾਂ ਹੋਰ ਜਿਹੜੇ ਉੱਥੇ ਸਰਦਾਰ ਨੇ ਕੋਈ ਦੂਜੀਆਂ ਕੌਮਾਂ ਦੇ, ਉਹਨਾਂ ਦੀ ਥਾਂ ਇੱਕ ਆਮ ਪੰਜਾਬੀ ਨੂੰ ਉੱਥੇ ਇਕਤਦਾਰ ਲੱਭ ਜਾਣਾ ਹੈ। ਤੇ ਇਹ ਤਾਂ ਮੁਮਕਿਨ ਹੀ ਨਹੀਂ, ਇੰਜ ਤਾਂ ਹੋਣਾ ਹੀ ਨਹੀਂ, ਕਿਉਂਕਿ ਉਹ ਸਾਡੇ ਵਿੱਚੋਂ ਨਹੀਂ, ਅਸੀਂ ਉਹਨਾਂ ਵਿੱਚੋਂ ਨਹੀਂ। ਤੇ ਜਿਨ੍ਹਾਂ ਨੂੰ ਇਹ ਬੇਵਕੂਫ ਬਣਾਈ ਫਿਰਦੇ ਨੇ ਉਹ ਇਹ ਗੱਲ ਸੋਚਦੇ ਹੀ ਨਹੀਂ ਪਏ, ਇਹ ਦਰੀਜੇ ਦਰੂਜੇ ਹਰੀ, ਕਿ ਯਾਰ ਤੁਸੀਂ ਤਾਂ ਉਹਨਾਂ ਦੇ ਵਿੱਚੋਂ ਹੈ ਹੀ ਨਹੀਂ ਹੋ, ਅਸ਼ਰਾਫੀਆ ਦੇ ਵਿੱਚੋਂ। ਤੇ ਤੁਸੀਂ ਐਵੇਂ ਖਾਮਖਾ ਆਪਣੀ ਸ਼ਨਾਖਤ ਛੱਡ ਕੇ, ਆਪਣੀ ਪ੍ਰਾਈਡ ਛੱਡ ਕੇ, ਇੱਕ ਬਨਾਵਟੀ ਜੀ ਸ਼ਨਾਖਤ ਬਣਾ ਕੇ ਔਰ ਚੁਆਤੀ ਲਾਉਣ ਨੂੰ ਫਿਰਦੇ ਹੋ ਔਰ ਅੱਗ ਲਾਉਣ ਨੂੰ ਫਿਰਦੇ ਹੋ ਉਹਨਾਂ ਪਿੱਛੇ ਲੱਗ ਕੇ, ਕਿ ਜਿਹੜੇ ਬੈਨੀਫਿਸ਼ਰੀ ਨੇ ਪਹਿਲੇ ਵੀ ਸਿਸਟਮ ਦੇ ਤੇ ਅਗਾਂ ਵੀ ਉਹਨਾਂ ਹੀ ਹੋਣਾ ਹੈ। ਤੁਸੀਂ ਉਹਨਾਂ ਲਈ ਜਦੋਜਹਿਦ ਕਿਉਂ ਕਰੋ? ਤੁਸੀਂ ਆਮ ਲੁਕਾਈ ਲਈ ਜਦੋਜਹਿਦ ਕਿਉਂ ਨਾ ਕਰੋ? ਅਸੀਂ ਤੁਹਾਡੇ ਨਾਲ ਆ, ਅਸੀਂ ਲਈਏ ਦੇ ਆਵਾਮ ਦੇ ਨਾਲ ਆ, ਅਸੀਂ ਬਾਵਲਪੁਰ ਦੀ ਲੁਕਾਈ ਦੇ ਨਾਲ ਆ, ਅਸੀਂ ਮੁਲਤਾਨੀਆਂ ਦੇ ਨਾਲ ਆ। ਜਿਹੜੀ ਸ਼ਾਇਦ ਘਾਟਾ ਵਾਧਾ, ਜਿੱਥੇ ਘਾਟਾ ਵਾਧਾ, ਜਿੱਥੇ ਤੁਸੀਂ ਕਹਿੰਦੇ ਹੋ ਅਸੀਂ ਉੱਥੇ ਹਕੂਕ ਦੇ ਨਾਲ ਖਲੋਣ ਨੂੰ ਤਿਆਰ ਆ। ਤੁਸੀਂ ਕਿਉਂ ਇਹ ਐਸਾ ਜਿਹੜਾ ਸ਼ਰਾਬ ਹੈ ਇਹਦੇ ਪਿੱਛੇ ਲੱਗ ਰਹੇ ਹੋ, ਜਿੰਦੇ ਚ ਹਾਸਲ ਵਸੂਲ ਕੁਛ ਨਹੀਂ ਸਿਵਾਏ ਖੂਨ ਖਰਾਬੇ ਦੇ? ਤੇ ਇਹ ਬਹਰਹਾਲ ਇਹ ਸਾਰਿਆਂ ਦੀ ਜ਼ਿੰਮੇਵਾਰੀ, ਇਸ ਪੂਰੇ ਮੁਆਸ਼ਰੇ ਦੀ ਜ਼ਿੰਮੇਵਾਰੀ। ਔਰ ਇਹ ਲਹਿਰ ਜਿਹੜੀ ਏ ਇਹ ਕੋਈ ਜਿੰਨਾ ਮਰਜ਼ੀ ਡੱਕ ਲਵੇ, ਇਹ ਤਾਂ ਹੁਣ ਕਾਮਯਾਬ ਹੀ ਕਾਮਯਾਬ ਏ। ਅੱਜ ਨਹੀਂ ਕੱਲ ਨਹੀਂ, ਅਸੀਂ ਵੀ ਇੱਥੇ ਹਾਂ, ਤੁਸੀਂ ਵੀ ਇੱਥੇ ਜੇ। ਪਾਕਿਸਤਾਨ ਵੀ ਰਹਿਣਾ ਹੈ ਤੇ ਪੰਜਾਬੀ ਵੀ ਲੱਗਣੀ ਹੈ, ਠੀਕ ਹੈ? ਪੰਜਾਬੀ ਸੂਬਾ ਪੰਜਾਬ ਦੀ ਕੌਮੀ ਜ਼ਬਾਨ ਬਣ ਕੇ ਰਹਿਣੀ। ਇਹ ਜਿੰਦੇ ਕੋਲੋਂ ਜਿੰਨਾ ਢਿੱਲ ਲਾਇਆ ਜਾਂਦਾ ਹੈ, ਜਿੰਨੇ ਫਰੋਗੇ ਉਰਦੂ ਦੇ ਕਾਨੂੰਨ ਪਾਸ ਕਰ ਸਕਦੇ ਨੇ, ਜਿੰਨੀਆਂ ਪਾਬੰਦੀਆਂ ਲਾ ਸਕਦੇ ਨੇ, ਇਹ ਜਿੰਨੇ ਪੰਜਾਬ ਅਸੈਂਬਲੀ 'ਚ ਬੈਠੇ ਨੇ ਔਰ ਜਿੰਨੇ ਨੈਸ਼ਨਲ ਅਸੈਂਬਲੀ 'ਚ ਗਏ ਨੇ ਨਮਕ ਹਰਾਮ ਪੰਜਾਬ ਤੋਂ ਜਿੱਤ ਕੇ, ਸਾਰੇ ਸੁਣ ਲੈਣ, ਪੰਜਾਬੀ ਲੱਗਣੀ ਜੇ, ਠੀਕ ਹੈ? ਤੁਹਾਡਾ ਯੂਪੀ ਦਾ DNA ਹੋ ਸਕਦਾ, ਸਾਡਾ ਨਹੀਂ। ਅਸੀਂ ਪੰਜਾਬ ਧਰਤੀ ਤੋਂ ਜੰਮੇ ਆ ਔਰ ਅਸੀਂ ਇਹਦੇ ਨਮਕ ਹਲਾਲ ਆ ਔਰ ਅਸੀਂ ਇਹਨੂੰ ਉਹ ਮੋੜਨਾ ਹੈ ਜੋ ਤੁਸੀਂ ਇਹਦੇ ਕੋਲੋਂ ਖੋਇਆ, ਜਾਂ ਜੋ ਇਹਦੇ ਕੋਲੋਂ ਅੰਗਰੇਜ਼ ਸਾਮਰਾਜ ਨੇ ਖੋਇਆ, ਰੱਬ ਰਾਖਾ।